ਮੀਆਂ ਮੁਹੰਮਦ ਬਖਸ਼ ਹੋਰਾਂ ਦੇ ਇਹਨਾਂ ਬੋਲਾਂ ਦੇ ਨਾਲ, ਰੱਬ ਸੱਚੇ ਦੇ ਨਾਂ ਦੇ ਨਾਲ ਔਰ ਅਮਨ ਦੇ ਨਾਂ ਦੇ ਨਾਲ, ਸਾਂਝ ਦੇ ਨਾਲ, ਪ੍ਰੇਮ ਦੇ ਨਾਂ 'ਤੇ ਅੱਜ ਦੇ ਪ੍ਰੋਗਰਾਮ ਦਾ ਅਸੀਂ ਆਗਾਜ਼ ਕਰਨੇ। ਅੰਮ੍ਰਿਤਾ ਪ੍ਰੀਤਮ ਦੀ ਇੱਕ ਲਾਈਨ ਹੈ ਜਿਨ੍ਹਾਂ ਦੀ ਇੱਕ ਨਜ਼ਮ ਵੀ ਅਸੀਂ ਪੇਸ਼ ਕਰਨੀ ਹੈ ਕਿ ਰੱਬ ਖੈਰ ਕਰੇ ਮੇਰੇ ਵਿਹੜੇ ਦੀ, ਰੱਬ ਖੈਰ ਕਰੇ ਮੇਰੇ ਵਿਹੜੇ ਦੀ, ਜਿਸ ਥਾਂ ਰਾਂਝਣ ਡੇਰਾ ਕੀਤਾ ਉੱਥੇ ਧਮਕ ਸੁਣੀਂਦੀ ਖੇੜੇ ਦੀ। ਰੱਬ ਖੈਰ ਕਰੇ ਮੇਰੇ ਵਿਹੜੇ ਦੀ। ਰਾਂਝਣ ਕੀ ਹੈ? ਪ੍ਰੇਮ ਹੈ, ਅਮਨ ਹੈ, ਸੁੱਖ ਹੈ, ਸੱਚ ਦੇ ਲਈ ਯੁੱਧ ਵੀ ਹੈ, ਪਰ ਉਹਦੀ ਵੱਖਰੀ ਕਹਿ ਲਓ ਕਿ ਉਹਦਾ ਲੜਨ ਦਾ ਢੰਗ ਬਹੁਤ ਗਹਿਰਾ ਹੈ ਔਰ ਬੜਾ ਸਬਜੈਕਟਿਵ ਹੈ, ਬੜਾ ਜ਼ਰੂਰੀ ਹੈ। ਖੈਰ, ਅੱਜ ਦਾ ਅਸੀਂ ਇਕੱਠ ਪੰਜਾਬੀ ਸੰਗਤ ਪਾਕਿਸਤਾਨ ਦੇ ਇਸ ਇਕੱਠ 'ਚ ਸਾਰੇ ਜੀਆਂ ਨੂੰ ਕਹਿੰਦੇ ਆ। ਤੇ ਹੁਣ ਕਿਉਂਕਿ ਸਾਡਾ ਇੱਕ ਬਾਕਾਇਦਾ ਪਹਿਲਾ ਇਕੱਠ ਹੈ, ਪਿਛਲੇ ਇਕੱਠ 'ਚ ਸਹੁੰ ਚੁਕਾਈ ਹੋਈ ਸੀ, ਮੈਂ ਇਹਨੂੰ ਬਤੌਰ ਸੈਕਟਰੀ ਚੁਣਿਆ ਗਿਆ ਔਰ ਐਹਤਸ਼ਾਮ ਕਾਜ਼ਮ ਜੁਆਇੰਟ ਸੈਕਟਰੀ ਚੁਣੇ ਗਏ। ਤੇ ਅਸੀਂ ਸੋਚਦੇ ਸੀ ਕਿ ਕੋਈ ਤਨਕੀਦੀ ਵਿਚਾਰ ਦਾ ਇਕੱਠ ਕਰਾਂਗੇ, ਪਰ ਇਹ ਕਿ ਜੋ ਮੁਲਕ ਦੀ, ਦੋਵਾਂ ਮੁਲਕਾਂ ਦੀ, ਬਲਕਿ ਪੂਰੇ ਰੀਜਨ ਦੀ ਜੋ ਨੋਈਅਤ ਹੈ, ਜੰਗ ਵਾਲੀ ਬਣੀ ਸੀ ਔਰ ਇੱਕ ਅਜੀਬ ਤਣਾਅ ਜਿਹਾ, ਇੱਕ ਹਿਜਾਨ ਜਿਹਾ ਪੈਦਾ ਹੋ ਗਿਆ, ਇੱਕ ਸਹਿਮ ਜਿਹਾ ਵੀ ਪੈਦਾ ਹੋ ਗਿਆ। ਤੇ ਉਹ ਸਾਰੀ ਸੂਰਤ ਹਾਲ ਦੇ ਵਿੱਚ ਅਸੀਂ ਉਹ ਲੋਕ ਜਿਹੜੇ ਲੋਕਾਂ ਦੇ ਹੱਕ ਦੀ, ਭਲੇ ਦੀ, ਖੈਰ ਦੀ, ਸੁੱਖ ਦੀ, ਤਰੱਕੀ ਦੀ, ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕ, ਅਸੀਂ ਇਸ ਗੱਲ 'ਤੇ ਪਹਿਰਾ ਦੇਣ ਲਈ ਅੱਜ ਦਾ ਜਿਹੜਾ ਇਕੱਠ ਹੈ ਉਹ ਅਮਨ ਦੇ ਨਾਂ ਤੋਂ, ਕਿ ਜੰਗ ਨਹੀਂ ਚਾਹੀਦੀ, ਅਮਨ ਚਾਹੀਦਾ, ਮੇਕ ਪੀਸ ਨਾਟ ਵਾਰ, ਉੱਤੇ ਸਾਡੇ ਫਕੀਰ, ਸਾਡਾ ਕਿੱਸਾਕਾਰ, ਪੱਕਾ ਸ਼ਾਇਰ, ਪੰਜਾਬ ਦੀ ਰੂਹ ਜਿਹਦੇ ਅੰਦਰੋਂ ਬੋਲਦੀ ਹੈ, ਵਾਰਿਸ ਸ਼ਾਹ, ਉਹ ਕਹਿੰਦੇ ਨੇ ਕਿ ਸੁਲਾਹ ਕੀਤਿਆਂ ਫਤਹ ਜੇ ਹੱਥ ਆਵੇ, ਲੱਗ ਜੰਗ ਤੇ ਮੂਲ ਨਾ ਬੰਨੀਏ ਜੀ, ਬੰਨੀਏ ਨਹੀਂ, ਇਹ ਵੀ ਹੈ, ਲੇਕਿਨ ਕਮਰ ਜੰਗ ਤੇ ਮੂਲ ਨਾ ਕੱਸੀਏ ਨਹੀਂ। ਦੋਵੇਂ ਸ਼ਕਲਾਂ 'ਚ ਲਿਖਣ ਪੜ੍ਹਨ ਦੀਆਂ ਘਾਟਾਂ ਵਾਧਾਂ ਦੇ ਨਾਲ ਦੋਵੇਂ ਤਰ੍ਹਾਂ ਮਿਲਦਾ ਹੈ। ਸੋ ਅਸੀਂ ਤਾਂ ਅਖੇ ਉੱਡਦੀ ਵੇਖ ਲਈ ਹੈ, ਬਹਿੰਦੀ ਵੀ ਵੇਖ ਲਈ ਹੈ। ਅੱਜ ਸਈਦ ਪੁੱਟਾ ਸਾਹਿਬ ਦੀ ਇੱਕ ਨਿੱਕੀ ਜਿਹੀ ਪੋਸਟ ਦੱਸਦੇ ਜਿਹੜੇ ਆਏ ਮੇਲ ਮੁਹੰਮਦ ਉਹ ਹੀ ਆਏ ਮੁਕਾਣੀ, ਤੇ ਉਹ